ਇੱਕ ਬੀਬੀ ਜਿਸ ਦਾ ਨਾਮ ਮੀਨੂ ਬੱਤਰਾ 53 ਸਾਲਾਂ ਦੀ ਜਿਹੜੀ ਉਹ ਹੈਗੀ ਆ, ਟੈਕਸਸ ਦੇ ਵਿੱਚ ਰਹਿੰਦੀ ਸੀ ਤੇ ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਇੰਟਰਪ੍ਰੇਟਰ ਦੀ ਜਿਹੜੀਆਂ ਸੇਵਾਵਾਂ ਨਿਭਾ ਰਹੀ ਸੀ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਵਿੱਚ। ਹਿੰਦੀ, ਪੰਜਾਬੀ ਤੇ ਉਰਦੂ ਦੇ ਵਿੱਚ ਕਹਿੰਦੇ ਵੀ ਓਨਲੀ ਵਨ ਲਾਇਸੈਂਸ ਦਾ ਟੈਕਸਸ ਦੇ ਵਿੱਚ ਇਹ ਬੀਬੀ ਕੱਲੀ। ਤੇ ਇਵੈਂਚੁਅਲੀ ਕਹਿੰਦੇ ਵੀ ਹੁਣ ਇਸ ਨੂੰ ਵੀ ਕਹਿੰਦੇ ਵੀ ਗ੍ਰਿਫਤਾਰ ਕੀਤਾ ਜਿਹੜਾ ਹੋ ਗਿਆ, ਡਿਟੇਨ ਕਰ ਲਿਆ ਆ ਆਈਸ ਦੇ ਦੁਆਰਾ। ਲੰਮੇ ਸਮੇਂ ਤੋਂ ਇਹ ਅਮਰੀਕਾ ਦੇ ਵਿੱਚ ਜਿਹੜੀ ਉਹ ਰਹਿ ਰਹੀ ਆ ਤੇ ਕਹਿੰਦੇ 35 ਸਾਲਾਂ ਤੋਂ 35 ਸਾਲਾਂ ਤੋਂ ਹਨਾ ਵੀ ਉਹ ਇੰਡੀਆ ਤੋਂ ਨਿਊ ਜਰਸੀ ਦੇ ਵਿੱਚ ਆਈ ਸੀਗੀ, ਫਿਰ ਟੈਕਸਸ ਦੇ ਵਿੱਚ ਜਿਹੜੀ ਉਹ ਸੈਟਲ ਹੋ ਗਈ। ਅਕਸਰ ਇਸ ਦੇ ਜਿਹੜੇ ਪਰਿਵਾਰ ਦੇ ਹੋਰ ਮੈਂਬਰ ਅਡਲਟ ਚਿਲਡਰਨ ਆ ਉਹਨਾਂ ਨੂੰ ਮਿਲਣ ਦੇ ਲਈ ਇੱਧਰ ਉੱਧਰ ਜਾਂਦੀ ਰਹਿੰਦੀ ਹੈ, ਜਾਂ ਫਿਰ ਬਾਕੀ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਇੰਟਰਪ੍ਰੇਟਰ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਆ, ਮੀਨੂ ਬੱਤਰਾ ਨੂੰ ਜਿਹੜਾ ਅਕਸਰ ਕਹਿੰਦੇ ਵੀ ਉੱਥੇ ਸੱਦਿਆ ਜਿਹੜਾ ਹੋ ਜਾਂਦਾ ਆ। 17 ਮਾਰਚ ਨੂੰ ਮੀਨੂ ਬੱਤਰਾ ਨੂੰ ਇਮੀਗ੍ਰੇਸ਼ਨ ਦੇ ਜਿਹੜੇ ਕਸਟਮ ਐਨਫੋਰਸਮੈਂਟ ਆਈਸ ਵਾਲੇ ਜਿਹੜੇ ਏਜੰਟਸ ਆ, ਜਦ ਹਾਰਲਿੰਗਜਨ ਇੰਟਰਨੈਸ਼ਨਲ ਏਅਰਪੋਰਟ ਤੋਂ ਜਦੋਂ ਲੰਘ ਰਹੀ ਸੀ, ਉਸ ਟਾਈਮ ਦੇ ਉੱਤੇ ਇਸ ਨੂੰ ਡਿਟੇਨ ਕੀਤਾ ਗਿਆ, ਸਵਾਲ ਜਵਾਬ ਕੀਤਾ ਗਿਆ। ਹੇਬੀਅਸ ਕਾਰਪਸ ਦੀ ਇੱਕ ਪਟੀਸ਼ਨ ਦੇ ਲਈ ਜਿਹੜੀ ਆ ਉਹ ਉੱਥੇ ਕਿਸੇ ਦੇ ਲਈ ਇੰਟਰਪ੍ਰੇਟਰ ਦੀ ਸੇਵਾਵਾਂ ਜਿਹੜੀ ਉਹ ਨਿਭਾਉਣ ਦੇ ਲਈ ਜਿਹੜੀ ਉਹ ਜਾ ਰਹੀ ਸੀ। ਇਹਨੇ ਬਾਅਦ ਦੇ ਵਿੱਚ ਦੱਸਿਆ ਵੀ ਇਹਨਾਂ ਦੇ ਕਿਸੇ ਦੇ ਉੱਤੇ ਵਿਜ਼ੀਬਲ ਬੈਜ ਨਹੀਂ ਸੀਗੇ, ਨਾ ਹੀ ਕੋਈ ਉਹ ਯੂਨੀਫਾਰਮ ਜਿਹੜੀ ਉਹਨਾਂ ਨੇ ਪਾਈ ਹੋਈ ਸੀ। ਤੇ ਕਹਿੰਦੇ ਵੀ ਮੈਨੂੰ ਉਹਨਾਂ ਨੇ ਸਿੱਧਾ ਆ ਕੇ ਪੁੱਛਿਆ ਵੀ ਤੂੰ ਭਾਈ ਕੰਟਰੀ 'ਚ ਇਲੀਗਲੀ ਆ, ਉਹਦੇ ਉੱਤੇ ਡੈਪੂਟੇਸ਼ਨ ਆਰਡਰ ਤਾਂ ਨਹੀਂ ਜਿਹੜਾ ਉਹ ਹੈਗਾ, ਇਹ ਸਵਾਲ ਪੁੱਛਿਆ ਗਿਆ। ਜਿਸ ਤੇ ਜਵਾਬ ਨੇ ਕੀਤਾ ਵੀ ਮੇਰੇ ਕੋਲ ਤੇ ਭਾਈ ਵਰਕ ਆਥੋਰਾਈਜੇਸ਼ਨ ਸਟੇਟਸ ਆ, ਤੇ ਕਹਿੰਦੀ ਮੈਂ ਰੈਗੂਲਰਲੀ ਲੀਗਲ ਸਟੇਟਸ ਮੈਨੂੰ ਜਿਹੜਾ ਉਹ ਗ੍ਰਾਂਟ ਕੀਤਾ ਜਾਂਦਾ ਹੈ, ਵਿਦ ਹੋਲਡਿੰਗ ਆਫ ਰਿਮੂਵਲ ਇਸ ਦੇ ਉੱਤੇ ਲੱਗੀ ਹੋਈ ਆ ਨਿਊ ਜਰਸੀ ਦੇ ਇਮੀਗ੍ਰੇਸ਼ਨ ਜੱਜ ਦੇ ਦੁਆਰਾ ਕਈ ਦਹਾਕੇ ਪਹਿਲਾਂ ਦੀ। ਤੇ ਕਹਿੰਦੇ ਵੀ ਅਗਲੇ 4 ਸਾਲ ਦੇ ਲਈ ਗੁੱਡ ਆ। ਤੇ ਕਹਿੰਦੇ ਅੱਗੋਂ ਏਜੰਟ ਨੇ ਕਿਹਾ ਇਹਦਾ ਮਤਲਬ ਇਹ ਨਹੀਂ ਵੀ ਤੂੰ ਹੁਣ ਪੱਕਾ ਹੀ ਇੱਥੇ ਰਹਿਣਾ, ਦੈਟ ਡਜ਼ਨਟ ਮੀਨ ਯੂ ਕੈਨ ਬੀ ਹੇਅਰ ਫੋਰ ਐਵਰ। ਜਿਹੜੇ 2 ਹੋਰ ਏਜੰਟਸ ਕਹਿੰਦੇ ਵੀ ਉਸ ਬੰਦੇ ਦੇ ਨਾਲ, ਉਸ ਏਜੰਟ ਦੇ ਨਾਲ ਆਏ ਤੇ ਇਸ ਨੂੰ ਜਿਹੜਾ ਉਹ ਡਿਟੇਨ ਕਰ ਲਿਆ ਤੇ ਐਸਕੇਲੇਟਰ ਤੋਂ ਜਿਹੜਾ ਉਸ ਨੂੰ ਡਾਊਨ ਜਿਹੜਾ ਉਹ ਲੈ ਗਏ। ਕਹਿੰਦੇ ਵੀ ਮੈਂ ਖਬਰਾਂ ਤਾਂ ਇਨਫ ਜਿਹੜੀ ਉਹ ਪੜ੍ਹਦੀਆਂ ਸੀਗੀਆਂ, ਤੇ ਕਹਿੰਦੇ ਵੀ ਮੈਨੂੰ ਉਸੇ ਟਾਈਮ ਹੀ ਪਤਾ ਸੀਗਾ ਵੀ ਜੇ ਬਾਅਦ ਦੇ ਵਿੱਚ ਕੁਝ ਹੋਇਆ ਤੇ ਕੱਲ ਨੂੰ ਇਹ ਕਹਿਣਗੇ ਵੀ ਇਹਨੇ ਅਰੈਸਟ ਕਰਨ ਦੀ ਜਿਹੜੀ ਉਹ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਇਵੇਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਸੋ ਕਹਿੰਦੀ ਵੀ ਮੈਂ ਤਾਂ ਉੱਥੇ ਜਿਹੜਾ ਕੰਪਲਾਈ ਜਿਹੜਾ ਉਹ ਕਰ ਲਿਆ ਆ। ਸੋ ਇਸ ਦਾ ਖੁਦ ਦਾ ਮੀਨੂ ਬੱਤਰਾ ਦਾ ਰਿਮੂਵਲ ਆਰਡਰ ਇਸ ਦੇ ਉੱਤੇ ਉਸਦੀ ਵਿਦ ਹੋਲਡਿੰਗ ਜਿਹੜੀ ਉਹ ਲੱਗੀ ਹੋਈ ਆ। ਤੇ ਇਹ ਜਿਹੜੇ ਦੂਜੇ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਦੇ ਵੱਖ-ਵੱਖ ਅਦਾਲਤਾਂ 'ਚ ਕੇਸ ਚੱਲਦੇ ਆ, ਉਹਨਾਂ ਦੇ ਲਈ ਇੰਟਰਪ੍ਰੇਟਰ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਨਿਭਾਉਂਦੀ ਜਿਹੜੀ ਉਹ ਰਹੀ ਆ, ਪਰ ਉਸ ਨੂੰ ਡਿਟੇਨ ਜਿਹੜਾ ਉਹ ਕਰ ਲਿਆ ਸੀ। ਦੀਪਕ ਆਹਲੂਵਾਲੀਆ ਆਪਣੇ ਇੱਥੇ ਦੇ ਲੋਕਲ ਵਕੀਲ ਆ, ਉਹ ਇਹਨਾਂ ਦੇ ਜਿਹੜੇ ਅਟਰਨੀ ਹੈਗੇ ਆ, ਤੇ ਕਹਿੰਦੇ ਵੀ ਏਜੰਟਸ ਨੇ ਜਾਣਬੁੱਝ ਕੇ ਇਸ ਨੂੰ ਜਿਹੜਾ ਉਹ ਟਾਰਗੇਟ ਕੀਤਾ ਸੀਗਾ। ਕਹਿੰਦੇ ਵੀ ਪਿਛਲੇ 30 ਸਾਲਾਂ 'ਚ ਵੀ ਇੱਕ ਅੱਧੀ ਉਹਦੀ ਸਪੀਡਿੰਗ ਟਿਕਟ ਹੋਵੇ, ਪਰ ਉਸ ਨੂੰ ਕਹਿੰਦੇ ਵੀ ਇੱਕ ਨੋਟੋਰੀਅਸ ਕ੍ਰਿਮੀਨਲ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ, ਉਸ ਤਰੀਕੇ ਦੇ ਨਾਲ ਟਰੀਟ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਹਰ ਇੱਕ ਲੋਕਾਂ ਦੇ ਉਲਟ ਟਾਰਗੇਟ ਉਹਨਾਂ ਨੂੰ ਕਰ ਰਿਹਾ ਆ ਜਿਨ੍ਹਾਂ ਦੇ ਉੱਤੇ ਡੈਪੂਟੇਸ਼ਨ ਆਰਡਰ ਦੀ ਚਾਹੇ ਲੱਗੇ ਆ ਤੇ ਚਾਹੇ ਵਿਦ ਹੋਲਡਿੰਗ ਵੀ ਜਿਹੜੀ ਉਹ ਲੱਗੀ ਆ, ਉਹਨਾਂ ਨੂੰ ਮਿਲੀ ਹੋਈ ਹੈਗੀ ਆ ਵਿਦ ਹੋਲਡਿੰਗ ਵੀ ਇਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ, ਅਦਾਲਤ ਦੇ ਦੁਆਰਾ ਕਿਹਾ ਗਿਆ ਆ। ਪਰ ਫਿਰ ਵੀ ਜਿਹੜੇ ਕਹਿੰਦੇ ਵੀ ਆਈਸ ਦੇ ਏਜੰਟਸ ਆ ਉਹਨਾਂ ਦੇ ਮਗਰ ਜਿਹੜੇ ਉਹ ਜਾ ਰਹੇ ਆ। ਸੋ ਮੀਨੂ ਬੱਤਰਾ ਦੇ ਨਾਲ ਕਹਿੰਦੇ ਵੀ ਇਹ ਸਾਰਾ ਕੁਝ ਵਾਪਰਿਆ ਹੈ। ਇਹਦੇ ਸੰਬੰਧ ਦੇ ਵਿੱਚ ਐਡਨਾ ਜੰਗ ਇੱਕ ਕੋ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਅਮਰੀਕਨ ਗੇਟਵੇ ਦੇ, ਆਸਟਨ ਬੇਸਡ ਲੀਗਲ ਸਰਵਿਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਸਹੀ ਐਗਜ਼ਾਮਪਲ ਆ ਕਿ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਮਾਸ ਡਿਪੋਰਟੇਸ਼ਨ ਦੀ ਪਲਾਨ ਕਰ ਰਿਹਾ ਹੈਗਾ ਤੇ ਕਿਹਨਾਂ ਨੂੰ ਉਹ ਟਾਰਗੇਟ ਕਰ ਰਿਹਾ ਹੈਗਾ। ਕਹਿੰਦੇ ਵੀ ਉਹ ਸਿਰਫ ਕ੍ਰਿਮੀਨਲ ਨੂੰ ਨਹੀਂ ਟਾਰਗੇਟ ਕਰ ਰਿਹਾ ਹੈਗਾ, ਉਹ ਟਾਰਗੇਟ ਡੇਂਜਰਸ ਲੋਕਾਂ ਨੂੰ ਨਹੀਂ ਕਰ ਰਿਹਾ, ਉਹ ਟਾਰਗੇਟ ਇੰਡੀਵਿਜੂਅਲਸ ਨੂੰ ਕਰ ਰਿਹਾ ਆ ਜੋ ਸਾਡੀ ਕਮਿਊਨਿਟੀ ਦੇ ਮੈਂਬਰਸ ਹੈਗੇ ਆ ਜਿਨ੍ਹਾਂ ਨੇ ਬਹੁਤ ਕੁਝ ਆਫਰ ਕਰਨਾ ਤੇ ਕੰਟੀਨਿਊ ਟੂ ਆਫਰ ਲੋਟ ਆਫ ਪੋਜ਼ਿਟਿਵ ਥਿੰਗਸ। ਹੁਣ 32 ਸਾਲਾਂ ਤੋਂ ਉਹ ਕੰਮ ਵੀ ਕਰ ਤੇ ਸਟੇਟ ਸਰਟੀਫਾਈਡ ਇੰਟਰਪ੍ਰੀਟਰ ਆ, ਓਨਲੀ ਵਨ ਇੰਟਰਪ੍ਰੀਟਰ ਪੂਰੀ ਜਿਹੜੀ ਟੈਕਸਸ ਸਟੇਟ ਦੇ ਵਿੱਚ, ਪੰਜਾਬੀ, ਹਿੰਦੀ ਤੇ ਉਰਦੂ ਦੀ। ਸੋ ਉਹਦੇ ਹੁਣ ਹੱਕ ਦੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ, ਕਮਿਊਨਿਟੀ ਨੇ ਜਿਹੜੇ ਲੈਟਰ ਲਿਖੇ ਹੈਗੇ ਆ ਤੇ ਉਹਨੂੰ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਜਲਦੀ ਤੋਂ ਜਲਦੀ ਜਿਹੜਾ ਛੱਡਿਆ ਜਾਵੇ। ਕੈਮਰਨ ਕਾਉਂਟੀ ਪ੍ਰੀਸੈਂਟ 1 ਕਾਂਸਟੇਬਲ ਨਾਰਮਨ ਇਕਵਲ ਰਿਪਬਲਿਕਨ ਇਲੈਕਟਡ ਉੱਥੋਂ, ਉਹ ਵੀ ਜਿਹੜੇ ਉਹਦੇ ਹੱਕ ਦੇ ਵਿੱਚ ਆਏ ਹੈਗੇ ਆ।
ਸੋ ਕਹਿੰਦੇ ਵੀ ਬਤਰਾ ਦੇ ਅਟਾਰਨੀ ਆਰਗੂ ਕਰ ਰਹੇ ਆ ਵੀ ਦਹਾਕਿਆਂ ਤੋਂ ਉਹ ਲੀਗਲ ਪ੍ਰੋਟੈਕਸ਼ਨ ਦੇ ਅੰਡਰ ਸੀ। ਯੂਐਸ ਗਵਰਨਮੈਂਟ ਨੇ ਕਦੇ ਵੀ ਉਹਨੂੰ ਜਿਹੜੀ ਆ ਪਹਿਲਾਂ ਡਿਪੋਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹੜੀ ਉਹਦੀ ਡਿਟੈਂਸ਼ਨ ਹੋਈ ਆ ਟੋਟਲੀ ਜਿਹੜੀ ਵਾਇਲੇਸ਼ਨ ਆ। ਸੋ ਉਹਨੂੰ ਜਿਹੜਾ ਆ ਕਹਿੰਦੇ ਵੀ 30 ਸਾਲਾਂ ਦੇ ਵਿੱਚ ਉਹਨੇ ਇੱਕ ਸਪੀਡਿੰਗ ਟਿਕਟ ਤੱਕ ਨਹੀਂ ਲਈ ਹੈਗੀ ਤੇ ਟੈਕਸ ਕੰਮ ਕਰ ਰਹੀ ਆ, ਪੂਰਾ ਟੈਕਸ ਭਰ ਰਹੀ ਹੈਗੀ ਆ ਤੇ ਆਈਸ ਵਾਲੇ ਫਿਰ ਇਮੀਗ੍ਰੇਸ਼ਨ ਵਾਲੇ ਉਹਨੂੰ ਵਰਕ ਪਰਮਿਟ ਵੀ ਲਗਾਤਾਰ ਰਿਨਿਊ ਕਰ ਰਹੇ ਹੈਗੇ ਆ। ਪਰ ਹੁਣ ਉਹ ਸਿਰਫ ਇੱਕ 에ਅਰਪੋਰਟ ਤੋਂ ਦੂਜੇ 에ਅਰਪੋਰਟ ਜਾ ਰਹੀ ਸੀ ਜਿੱਥੋਂ ਉਹਨੇ ਚੈੱਕ ਕਰਕੇ ਜਿਹੜਾ ਆ ਉਹਨੂੰ ਅਰੈਸਟ ਕਰ ਲਿਆ ਹੈਗਾ। ਜੀ।